ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਕੈਲੀਫੋਰਨੀਆ। ਮੈਂ ਰਾਜ ਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 21 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਅਮਰਜੀਤ ਸਿੰਘ ਫਰੈਸਡੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਟੈਕਸਸ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਟੋਰਨੇਡੋਜ਼ ਆਏ ਹੈਗੇ ਆ ਤੇ ਆਉਣ ਵਾਲੇ 3 ਦਿਨਾਂ ਦੇ ਵਿੱਚ ਵੀ ਆਣੇ ਹੈਗੇ ਆ। ਸੋ ਜਿੰਨੇ ਵੀ ਟਰੱਕਰ ਵੀਰ ਹੈਗੇ ਆ, ਖਾਸ ਕਰਕੇ ਉਸ ਸ਼ਹਿਰਾਂ ਦੇ ਵਿੱਚ ਜਾ ਰਹੇ ਆ ਜਾਂ ਲੰਘ ਰਹੇ ਆ ਉੱਥੋਂ ਦੀ, ਡੈਲਸ, ਹੂਸਟਨ, ਆਸਟਨ, ਮੇਕ ਸ਼ੋਰ ਕਰਨ, ਕਿਉਂਕਿ ਇਹ ਜਿਹੜੇ ਟੋਰਨੇਡੋਜ਼ ਆ ਬਹੁਤ ਜ਼ਿਆਦਾ ਸਟਰੋਂਗ ਹੈਗੇ ਆ। ਆਪਾਂ ਦੇਖਦੇ ਹਾਂ ਜਿਹੜਾ ਪਹਿਲਾਂ ਆਇਆ ਉਹਦੇ 'ਚ ਕਈਆਂ ਦੇ ਟਰੱਕ ਉਲਟੇ ਵੀ ਗਏ ਆ, ਬਹੁਤ ਨੁਕਸਾਨ ਵੀ ਹੋਇਆ ਆ। ਸੋ ਜਿਹੜੀ ਸਟਾਰਮ ਪ੍ਰੈਡਿਕਸ਼ਨ ਸੈਂਟਰ ਆ, ਉਹਨਾਂ ਨੇ ਇਹ ਕਿਹਾ ਵੀ ਡੈਲਸ, ਹੂਸਟਨ, ਆਸਟਨ ਦੇ ਵਿੱਚ ਅੱਜ ਰਾਤ ਨੂੰ ਹੋਰ ਵੀ ਜ਼ਿਆਦਾ ਟੋਰਨੇਡੋਜ਼ ਆਉਣਗੇ। ਸ਼ਾਮੀ ਵੀ ਉੱਥੇ ਕਾਫੀ ਟੋਰਨੇਡੋ ਆਏ ਆ। ਇੱਕ ਟੋਰਨੇਡੋ ਜੈਕਸਬੋਰੋ, ਟੈਕਸਸ ਦੀ ਸਿਟੀ ਹੈਗੀ, ਜਿਹਦੇ 5000 ਦੇ ਕਰੀਬ ਪਾਪੂਲੇਸ਼ਨ ਆ, ਨਾਰਥ ਵੈਸਟ ਆਫ ਫੋਰਟ ਵਰਥ। ਐਕੂ ਵੈਦਰ ਦੇ ਮੁਤਾਬਕ ਉੱਥੇ 3:41 ਤੇ ਵੀ ਇੱਕ ਵੱਡਾ ਟੋਰਨੇਡੋ ਆਇਆ, ਜਿਹਦੇ ਨਾਲ ਬਹੁਤ ਸਾਰੇ ਦਰਖਤ ਜੜ੍ਹਾਂ ਤੋਂ ਪੁੱਟੇ ਗਏ। ਮੋਬਲ ਹੋਮਸ ਨੂੰ, ਇੱਕ ਮੋਬਲ ਹੋਮ ਪਾਰਕ ਦੇ ਵਿੱਚ ਬਹੁਤ ਨੁਕਸਾਨ ਹੋਇਆ। ਨੈਸ਼ਨਲ ਵੈਦਰ ਸਰਵਿਸ ਨੇ ਤੇ ਉੱਥੇ ਦੀ NBC5 ਉਹਨਾਂ ਨੇ ਰਿਪੋਰਟ ਕੀਤਾ ਹੈਗਾ। ਜੈਕਸਬੋਰੋ ਹਾਈ ਸਕੂਲ ਤੇ ਸਿਟੀ ਦਾ ਐਨੀਮਲ ਸ਼ੈਲਟਰ ਦੋਨੋਂ ਹੀ ਕਾਫੀ ਡੈਮੇਜ ਹੋਏ ਹੈਗੇ ਆ। ਬਹੁਤ ਸਾਰੇ ਹਾਈਵੇਜ਼ ਜੈਕ ਕਾਉਂਟੀ ਦੇ ਵਿੱਚ ਕਲੋਜ਼ ਡਾਊਨ ਵੀ ਕੀਤੇ ਗਏ ਹੈਗੇ ਆ, ਕਿਉਂਕਿ ਟਰੀਜ਼ ਉੱਥੇ ਡਿੱਗ ਪਏ ਆ, ਡੈਬਰੀ ਬਹੁਤ ਜ਼ਿਆਦਾ ਹੈਗੀ ਹੈ। ਟੈਕਸਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਫੋਰਥ ਵਰਥ ਡਿਸਟ੍ਰਿਕਟ ਵੱਲੋਂ ਦੱਸਿਆ ਗਿਆ ਹੈ। ਜੀ, ਦੱਸਿਆ ਜਾ ਰਿਹਾ, ਕਹਿੰਦੇ ਵੀ I-35 ਦਾ ਜਿਹੜਾ ਕੋਰੀਡੋਰ ਹੈਗਾ ਆ, ਉਸ ਨੂੰ ਲੈ ਕੇ ਮੀਟਰੀਓਲੋਜਿਸਟ ਆ ਉਹਨਾਂ ਨੇ ਚਿੰਤਾ ਪ੍ਰਗਟਾਈ ਆ। ਕਹਿੰਦੇ ਵੀ ਰਸ਼ ਆਵਰ, ਮੰਡੇ ਦੇ ਰਸ਼ ਆਵਰ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ, ਉਸ ਤੋਂ ਪਹਿਲਾਂ ਵੀ ਉੱਥੇ ਨੁਕਸਾਨ ਹੋ ਸਕਦਾ ਹੈ। 22 ਮਿਲੀਅਨ ਲੋਕ ਇਸ ਮੌਕੇ ਸਵੀਅਰ ਸਟੋਰਮਸ, ਯਾਨੀ ਕਿ ਬਹੁਤ ਜਿਹੜੇ ਜ਼ਿਆਦਾ ਇੱਦਾਂ ਦੇ ਸਟੋਰਮਸ ਆ, ਉਸ ਦੇ ਕਰਕੇ ਖਤਰੇ ਦੇ ਵਿੱਚ ਰਹਿਣਗੇ। ਟੈਕਸਸ ਦੇ ਨਾਲ ਨਾਲ ਓਕਲਾਹੋਮਾ ਤੇ ਲੂਜ਼ੀਆਨਾ ਉਸ ਦੇ ਵਿੱਚ ਵੀ। ਸੋ ਇਹ ਜਿਹੜੇ ਕਹਿੰਦੇ ਵੀ ਹਨੇਰੇ ਤੋਂ ਬਾਅਦ ਦੇ ਵਿੱਚ ਵੀ ਟੋਰਨੇਡੋਜ਼ ਜਿਹੜੇ ਆ ਉਹ ਆ ਸਕਦੇ ਆ। ਫੋਰਕਾਸਟਰਸ ਨੇ ਇਹ ਅਨੁਮਾਨ ਲਾਇਆ ਹੈਗੇ ਆ। ਕਹਿੰਦੇ ਵੀ ਜਿਹੜੇ ਰਾਤ ਨੂੰ ਟੋਰਨੇਡੋਜ਼ ਆਉਂਦੇ ਆ, ਉਹ 2.5 ਗੁਣਾ ਜ਼ਿਆਦਾ ਘਾਤਕ ਹੁੰਦੇ ਆ ਜਿਹੜੇ ਦਿਨ ਦੇ ਟਾਈਮ ਆਉਣ ਵਾਲੇ ਟੋਰਨੇਡੋਜ਼ ਆ ਉਸ ਦੇ ਨਾਲੋਂ। ਸੋ ਇਹ ਜਿਹੜਾ ਚੱਕਰਵਾਤ ਦੀ ਸਥਿਤੀ ਇਸ ਟਾਈਮ ਉੱਥੇ ਬਣੀ ਪਈ ਆ, ਉਹਦੇ ਕਰਕੇ ਕਾਫੀ ਜ਼ਿਆਦਾ ਗੰਭੀਰ ਸਥਿਤੀ ਬਣੀ ਪਈ ਆ। 60 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਆ ਉਹ ਚੱਲ ਸਕਦੀਆਂ ਨੇ। ਟੋਰਨੇਡੋ ਵਾਚ ਜਿਹੜਾ ਆ ਉਹ ਇਸ਼ੂ ਕੀਤਾ ਗਿਆ ਆ ਨਦਰਨ, ਉੱਤਰੀ ਤੇ ਜਿਹੜਾ ਸੈਂਟਰਲ ਵਿਚਕਾਰਲਾ ਜਿਹੜਾ ਟੈਕਸਸ ਦਾ ਜਿਹੜਾ ਹਿੱਸਾ ਆ, ਉਸ ਦੇ ਵਿੱਚ ਅੱਜ ਰਾਤ ਦੇ ਉੱਥੇ ਦੇ 10 ਵਜੇ ਤੱਕ। ਤੇ ਕੁਛ ਟੋਰਨੇਡੋਜ਼ ਆਲਰੇਡੀ ਟੱਚ ਡਾਊਨ ਜਿਹੜੇ ਉਹ ਕਰ ਚੁੱਕੇ ਨੇ। ਨੈਸ਼ਨਲ ਓਸ਼ੀਐਨਿਕ ਐਟਮੋਸਫੀਅਰਿਕ ਐਡਮਿਨਿਸਟ੍ਰੇਸ਼ਨ NOAA, ਉਹਨਾਂ ਦੇ ਜਿਹੜੇ ਸਟਾਰਮ ਪ੍ਰੈਡਿਕਸ਼ਨ ਸੈਂਟਰ ਆ, ਉਹਨਾਂ ਨੇ ਪਹਿਲੋਂ ਮੋਡਰੇਟ ਰਿਸਕ ਆਫ ਸਵੀਅਰ ਥੰਡਰਸਟਾਰਮਸ ਥ੍ਰੈਟ ਲੈਵਲ 4, ਜਿਹੜੇ 5 ਦੇ ਵਿੱਚੋਂ 4 ਦੇ ਜਿਹੜੇ ਆ ਉਸ ਦੇ ਬਾਰੇ ਦੱਸਿਆ ਸੀ। ਮੰਗਲਵਾਰ ਨੂੰ ਇਹ ਆ ਸਕਦੇ ਆ। ਕਹਿੰਦੇ ਲਾਸਟ ਟਾਈਮ ਇੰਨਾ ਹਾਈ ਜਿਹੜਾ ਥ੍ਰੈਟ ਲੈਵਲ ਆ ਉਹ 12 ਅਪ੍ਰੈਲ 2020 ਦੇ ਵਿੱਚ ਰੱਖਿਆ ਗਿਆ ਸੀਗਾ।
ਤੇ ਉਹਦੇ ਕਰਕੇ ਵੀ ਜਿਹੜੇ EF3 ਤੇ EF4 ਜਿਹੜੇ ਲੈਵਲ ਦੇ 16 ਜਿਹੜੇ ਟੋਰਨੇਡੋਜ਼ ਆ ਉਹ ਆਏ ਸੀਗੇ। ਸੋ ਕਹਿੰਦੇ ਵੀ ਉਧਰ ਕੋਲੋਰਾਡੋ ਤੇ ਕੈਂਸਸ ਦੇ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਜਿਹੜੀ ਹੋਈ ਆ, ਤੇ 4 ਤੋਂ 10 ਇੰਚ ਤੱਕ ਜਿਹੜੀ ਸਨੋ ਆ ਉਹ ਉਧਰ ਪਊਗੀ। ਸੋ ਜਿਹੜੇ ਲੋਕ ਇਸ ਇਲਾਕਿਆਂ ਦੇ ਵਿੱਚ ਰਹਿ ਰਹੇ ਆ, ਸਵੀਅਰ ਸਟਾਰਮਸ ਟੋਰਨੇਡੋਜ਼ ਦੇ ਨਾਲ ਇਹ ਇਲਾਕਿਆਂ 'ਚ ਬਰਫ਼ਬਾਰੀ ਦੀ ਸੰਭਾਵਨਾ ਜਿਹੜੀ ਉਹ ਬਣੀ ਪਈ ਆ। ਕਹਿੰਦੇ ਲੇਕ ਚਾਰਲਸ, ਬੇਟਨ ਰੂਜ ਲੂਜ਼ੀਆਨਾ 'ਚ, ਨਿਊ ਔਰਲੀਨਜ਼, ਜੈਕਸਨ ਮਿਸਿਸਿਪੀ, ਜਿਹੜਾ ਮੋਬਿਲ ਐਲਬਾਮਾ, ਇਹ ਸਾਰੇ ਸ਼ਹਿਰਾਂ ਦੇ ਵਿੱਚ ਖਤਰਾ ਜਿਹੜਾ ਆ ਸਵੀਅਰ ਸਟਾਰਮਸ ਦਾ ਬਣਿਆ ਰਹੇਗਾ। ਸੋ ਜਿੱਦਾਂ ਹਰਜੋਤ ਜੀ ਨੇ ਪਹਿਲੋਂ ਕਿਹਾ ਵੀ ਜਿਹੜੇ ਵੀ ਟਰੱਕਰਸ ਉਹਨਾਂ ਇਲਾਕਿਆਂ ਦੇ ਵਿੱਚੋਂ ਦੀ ਲੰਘ ਰਹੇ ਆ ਤੇ ਜਿਹੜੇ ਲੋਕ ਉੱਥੇ ਰਹਿੰਦੇ ਆ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕਰਨ। 25 ਮਿਲੀਅਨ ਲੋਕ ਨਦਰਨ ਫਲੋਰੀਡਾ ਤੋਂ ਲੈ ਕੇ ਮਿਡ ਅਟਲਾਂਟਿਕ ਸਿਟੀਜ਼ ਆ, ਉਹਨਾਂ ਦੇ ਵਿੱਚ ਇਸ ਟਾਈਮ ਵੱਖ-ਵੱਖ ਸਟਾਰਮਸ ਦੇ ਖਤਰਿਆਂ ਦੇ ਅਧੀਨ ਰਹਿ ਰਹੇ ਨੇ। ਜੀ, ਫੋਰਕਾਸਟਰਸ ਇਹ ਕਹਿ ਰਹੇ ਆ ਵੀ ਪਿੰਗ ਪੋਂਗ ਸਾਈਜ਼ ਦੇ ਹੇਲ, ਜਿਨ੍ਹਾਂ ਨੂੰ ਆਪਾਂ ਗੜੇ ਜਾਂ ਐਣ ਕਹਿ ਸਕਦੇ ਆ, ਉਹ ਪਊਗੀ। ਤੇ ਕਈ ਸ਼ਹਿਰਾਂ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਗੜੇ ਪਏ ਹੈਗੇ ਆ। ਟੈਕਸਸ ਦੇ ਵਿੱਚ 10 ਵਜੇ ਰਾਤ ਤੱਕ, ਤੇ ਕੱਲ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਲੂਜ਼ੀਆਨਾ ਜਾਂ ਹੋਰ ਸ਼ਹਿਰਾਂ 'ਚ ਉਧਰ ਨੂੰ ਇਹ ਟੋਰਨੇਡੋ ਜਾ ਰਿਹਾ ਆ। ਇੱਕ ਤਾਂ ਹੇਲਸ ਬਹੁਤ ਮੋਟੇ-ਮੋਟੇ ਪਊਗੇ, ਟੋਰਨੇਡੋਜ਼ ਆਉਗੇ, ਫਲੱਡਿੰਗ ਦੇ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। ਵਿੰਡ ਵਾਰਨਿੰਗ ਆ। ਹੁਣ ਤੁਸੀਂ ਦੇਖੋ, ਜੇ ਕੋਈ ਟਰੱਕ ਤੇ ਜਾਂਦਾ ਤੇ 90 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਜੇ ਸਟਾਰਮ ਆ ਜਾਏ ਤਾਂ ਫਿਰ ਟਰੱਕ ਦੀ ਕੀ ਕੰਡੀਸ਼ਨ ਹੋਊਗੀ। ਸੋ ਕਹਿੰਦੇ ਵੀ ਜਿਹੜੀਆਂ ਹਵਾਵਾਂ ਆ 90 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਪਹੁੰਚ ਸਕਦੀਆਂ ਹੈਗੀਆਂ ਉੱਥੇ ਤੱਕ। ਸੋ ਲੂਜ਼ੀਆਨਾ, ਮਿਸੀਸਿਪੀ, ਅਲਬਾਮਾ ਦੇ ਵਿੱਚ ਵੀ ਸਟਾਰਮ ਪ੍ਰੈਡਿਕਸ਼ਨ ਸੈਂਟਰ ਨੇ ਵਾਰਨਿੰਗ ਦਿੱਤੀ ਆ ਵੀ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈਗਾ। ਸੋ ਇੱਕ ਵਾਰੀ ਫੇਰ ਜਿੰਨੇ ਵੀ ਆਪਣੇ ਸਰੋਤੇ ਹੈਗੇ ਆ, ਇਹਨਾਂ ਸਾਰੀਆਂ ਸਟੇਟਾਂ 'ਚ ਰਹਿੰਦੇ ਆ, ਬੜੇ ਧਿਆਨ ਦੇ ਨਾਲ ਸੇਫ ਰਹੋ ਤੇ ਡਰਾਈਵ ਬਾਹਰ ਘੱਟ ਕਰੋ। ਤੇ ਦੂਸਰੇ ਜਿਹੜੇ ਟਰੱਕਰਸ ਆ, ਕਈ ਵਾਰੀ ਪਤਾ ਨਹੀਂ ਹੁੰਦਾ ਆਪਾਂ ਕਿਹੜੇ ਏਰੀਏ 'ਚ ਜਾਂਦੇ ਆ, ਨਵੇਂ ਆ, ਸੋ ਇੰਨੀਆਂ ਤੇਜ਼ ਹਵਾਵਾਂ ਆਉਣੀਆਂ, ਤੇ ਪਹਿਲੇ ਜਿਹੜਾ ਆ ਤੁਸੀਂ ਆਪਣਾ ਟਰੱਕ ਕਿਸੇ ਸੇਫ ਜਗ੍ਹਾ ਦੇ ਉੱਤੇ ਪਾਰਕ ਰੱਖੋ ਤਾਂ ਕਿ ਇਹ ਨਾ ਹੋਵੇ ਵੀ ਕੋਈ ਜਾਨੀ ਨੁਕਸਾਨ ਹੋ ਜਾਏ। ਜਿਹੜੇ ਸਟੇਟਸ ਦੇ ਵਿੱਚ ਜ਼ਿਆਦਾ ਰਿਸਕ ਹੈਗਾ ਆ, ਉਹ ਆਉਣ ਵਾਲੇ ਦਿਨਾਂ 'ਚ ਕੈਰੋਲੀਨਾ, ਜਾਰਜੀਆ ਤੇ ਨਾਰਦਰਨ ਫਲੋਰੀਡਾ ਦੇ ਵਿੱਚ ਬਹੁਤ ਤੇਜ਼ ਹਵਾਵਾਂ ਚੱਲਣਗੀਆਂ, ਹੇਲਸ ਬਹੁਤ ਮੋਟੇ-ਮੋਟੇ ਪਊਗੇ ਤੇ ਟੋਰਨੇਡੋਜ਼ ਜਿਹੜੇ ਆ ਉਹ ਕਾਫੀ ਹਿੱਟ ਕਰਨਗੇ। ਜੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਜੇ ਨਜ਼ਰ ਮਾਰ ਦਈਏ, ਰੂਸ ਤੇ ਯੂਕਰੇਨ ਦੇ ਦਰਮਿਆਨ ਚੱਲ ਰਹੇ ਜਿਹੜੇ ਯੁੱਧ ਆ ਉਸ ਨੂੰ ਲੈ ਕੇ ਅੱਜ ਜਿਹੜਾ ਅਲਟੀਮੇਟਮ ਰੂਸ ਨੇ ਦਿੱਤਾ ਸੀਗਾ ਉਸ ਨੂੰ ਜ਼ੈਲੈਂਸਕੀ ਆ ਉਹਨਾਂ ਨੇ ਰੱਦ ਕਰ ਦਿੱਤਾ, ਰਿਜੈਕਟ ਕਰ ਦਿੱਤਾ। ਉਧਰ ਕੀਵ ਦੇ ਇੱਕ ਮਾਲ ਦੇ ਵਿੱਚ ਹਮਲੇ ਤੋਂ ਬਾਅਦ 8 ਲੋਕਾਂ ਦੀ ਮੌਤ ਹੋਈ ਆ। ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਹ ਆਪਣੇ ਸਟੈਂਡ ਦੇ ਉੱਤੇ ਕਹਿੰਦੇ ਆ ਵੀ ਖੜੇ ਨੇ। ਉੱਦਾਂ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਰਸ਼ੀਆ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਪਰ ਜੇ ਬੇਸਿੱਟਾ ਰਹੀ ਤਾਂ ਇਹ ਵਰਲਡ ਵਾਰ 3 ਤੱਕ ਦੀ ਨੌਬਤ ਆ ਉਹ ਆ ਸਕਦੀ ਆ। ਕ੍ਰੈਮਲਿਨ ਬਾਰ-ਬਾਰ ਜਿਹੜੇ ਆ ਉਹ ਇਹਨਾਂ ਨੇ ਹਮਲੇ ਤੇਜ਼ ਕੀਤੇ ਹੋਏ ਨੇ ਯੂਕਰੇਨ ਦੀ ਰਾਜਧਾਨੀ ਦੇ ਉੱਤੇ। ਮਾਸਕੋ ਕਹਿ ਰਿਹਾ ਆ ਵੀ ਸਾਨੂੰ ਵੱਡੀ ਜਿਹੜੀ ਜਿੱਤ ਆ ਉਹ ਨਜ਼ਰ ਆ ਰਹੀ ਹੈਗੀ ਆ। ਬਹੁਤ ਸਾਰੇ ਕਈ ਥਾਵਾਂ ਦੇ ਉੱਤੇ ਯੁੱਧ ਦੇ ਵਿੱਚ ਕੋਈ ਅੱਗੇ ਵਧਣਾ ਰੂਸ ਦੇ ਲਈ ਕਾਫੀ ਮੁਸ਼ਕਲ ਹੋਇਆ ਪਿਆ ਆ। ਰੂਸ ਦੇ ਦੁਆਰਾ ਇਸ ਮੌਕੇ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਅਪਾਰਟਮੈਂਟ ਬਿਲਡਿੰਗਸ, ਮਾਲਸ ਆ, ਇੱਥੋਂ ਤੱਕ ਆਪਾਂ ਪਹਿਲਾਂ ਵੀ ਦੱਸਿਆ ਵੀ ਇੱਕ ਹਸਪਤਾਲ ਦੇ ਵਿੱਚ, ਇੱਕ ਥੀਏਟਰ ਦੇ ਉੱਤੇ ਵੀ ਹਮਲੇ ਕੀਤੇ ਗਏ ਸੀ, ਜਿਨ੍ਹਾਂ ਵਿੱਚ ਆਮ ਲੋਕਾਂ ਦੀ ਕਾਫੀ ਵੱਡੇ ਪੱਧਰ ਦੇ ਉੱਤੇ ਮੌਤ ਹੋ ਚੁੱਕੀ ਆ। ਸੋ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਹਿਊਮੈਨਿਟੇਰੀਅਨ ਕੋਰੀਡੋਰਸ, ਇਨਸਾਨੀਅਤ ਤੌਰ ਦੇ ਉੱਤੇ ਕਹਿ ਸਕਦੇ ਵੀ ਸੀਜ਼ ਫਾਇਰ ਚੱਲ ਰਹੀ ਆ ਤਾਂ ਜੋ ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਨਿਕਲਣ ਦਾ ਮੌਕਾ ਮਿਲੇ। ਹੁਣ ਤੱਕ 8000 ਲੋਕ ਅੱਜ ਸੋਮਵਾਰ ਨੂੰ ਮੈਰੀਪੋਲ ਤੇ ਕੀਵ ਦੇ ਇਲਾਕੇ ਦੇ ਵਿੱਚੋਂ ਨਿਕਲਣ 'ਚ ਕਾਮਯਾਬ ਹੋਏ ਨੇ। 3.5 ਮਿਲੀਅਨ ਲੋਕ ਯੂਕਰੇਨ ਦੇ ਹੁਣ ਤੱਕ ਗਵਾਂਢੀ ਮੁਲਕਾਂ 'ਚ ਤੇ ਹੋਰ ਮੁਲਕਾਂ 'ਚ ਸ਼ਰਨਾਰਥੀ ਬਣ ਚੁੱਕੇ ਨੇ। ਸੋ ਇਸ ਟਾਈਮ ਕਹਿੰਦੇ ਆ ਵੀ ਇੱਕ ਨਵੀਂ ਪੋਲ ਇੱਥੇ ਅਮਰੀਕਾ 'ਚ ਕੀਤੀ ਗਈ, ਉਸ ਦੇ ਮੁਤਾਬਕ ਲੋਕ ਮੰਨਦੇ ਆ ਵੀ 91% ਲੋਕ ਮੰਨ ਰਹੇ ਆ ਵੀ ਜਿਹੜੇ ਯੂਕਰੇਨ ਦੇ ਲੋਕ ਆ ਉਹ ਰੂਸ ਦੇ ਇਨਵੇਜਨ ਨੂੰ ਰੋਕ ਸਕਦੇ ਆ। ਉਹਨਾਂ ਦੇ ਵਿੱਚ ਉਹਨਾਂ ਦਾ ਭਰੋਸਾ ਲੋਕਾਂ ਦਾ ਵਧਿਆ ਆ।
ਉਧਰ ਜ਼ੈਲੈਂਸਕੀ ਨੇ ਸਿੱਧੀ ਜਿਹੜੀ ਅਪੀਲ ਆ ਜਰਮਨੀ ਦੇ ਲੋਕਾਂ ਨੂੰ ਇੱਕ ਵੀਡੀਓ ਦੇ ਵਿੱਚ ਕੀਤੀ, ਵੀ ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਵੀ ਯੂਰਪੀਅਨ ਸੰਘ ਦੀ ਮੈਂਬਰਸ਼ਿਪ ਦੇ ਲਈ ਉਹਨਾਂ ਨੂੰ ਹਮਾਇਤ ਕਰਨ। ਉਧਰ ਅੱਜ ਜਿਹੜੇ ਹਰਜੋਤ ਸਿੰਘ ਜੀ ਇਸੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਬਾਈਡਨ ਨਾਲ ਬਹੁਤ ਸਾਰੇ ਜਿਹੜੇ ਬਿਜ਼ਨਸ ਲੀਡਰਸ ਨੂੰ ਵੀ ਮਿਲੇ ਆ, ਉਹਨਾਂ ਨੇ ਵੀ ਕਈ ਕੁਛ ਆਖਿਆ, ਜੇ ਤੁਸੀਂ ਜਾਣਕਾਰੀ ਦੱਸਿਓ ਤਾਂ। ਜੀ ਬਿਲਕੁਲ, ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅਮਰੀਕਨ ਬਿਜ਼ਨਸ ਲੀਡਰਸ ਨੂੰ ਮਿਲੇ ਹੈਗੇ ਆ। ਉਹਨਾਂ ਨੇ ਇੱਕ ਤਾਂ ਸਵੇਰੇ ਆਪਾਂ ਗੱਲਬਾਤ ਕੀਤੀ ਸੀ ਤੁਹਾਡੇ ਨਾਲ, ਵੀ ਉਹਨਾਂ ਨੇ ਜਿਹੜੇ ਆਇਲ ਕੰਪਨੀਆਂ ਦੇ ਸੀਈਓਜ਼ ਆ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਆ, ਤੇ ਦੂਸਰੇ ਹੋਰ ਬਿਜ਼ਨਸਮੈਨ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਵਾਸ਼ਿੰਗਟਨ ਦੇ ਵਿੱਚ। ਤੇ ਇਹ ਕਿਹਾ ਆ ਵੀ ਰਸ਼ੀਆ ਵਾਲੇ ਸਾਈਬਰ ਅਟੈਕ ਕਰ ਸਕਦੇ ਆ, ਸੋ ਆਪਣੀਆਂ ਜਿਹੜੀਆਂ ਕੰਪਨੀਆਂ ਆਪਣਾ ਡਾਟਾ ਆ ਉਸ ਨੂੰ ਬਚਾਓ, ਕਿਉਂਕਿ ਰਸ਼ੀਆ ਹੁਣ ਪੂਰਾ ਉਹਨਾਂ ਦਾ ਧਿਆਨ ਲੱਗਾ ਹੋਇਆ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਅਮਰੀਕਾ ਵੱਲ ਵੀ ਕੁਛ ਕਰੀਏ, ਕਿਉਂਕਿ ਇਹ ਪੂਰਾ ਯੂਕਰੇਨ ਦਾ ਸਾਥ ਦੇ ਰਿਹਾ ਹੈਗਾ ਆ। ਤੇ ਅੱਜ ਸੋਵੀਅਤ 에ਅਰ ਡਿਫੈਂਸ ਸਿਸਟਮ ਜਿਹੜਾ ਯੂਐਸ ਨੇ ਕਈ ਸਾਲ ਪਹਿਲਾਂ ਰਸ਼ੀਆ ਤੋਂ ਲੈ ਰਿਹਾ ਸੀ, ਉਹ ਉਹਨਾਂ ਨੇ ਯੂਕਰੇਨ ਨੂੰ ਦੇ ਦਿੱਤਾ। ਪੈਂਟਾਗਨ ਨੇ ਇਹ ਕਿਹਾ ਆ ਵੀ ਕਾਫੀ ਸਾਲ ਪਹਿਲਾਂ ਅਸੀਂ ਇਹ ਸਿਸਟਮ ਸੋਵੀਅਤ ਦਾ ਇਕਵਿਪਮੈਂਟ ਬਾਈ ਕੀਤਾ ਸੀ, ਜਿਸ ਨੂੰ ਕਲੈਂਡਸਟਾਈਨ ਪ੍ਰੋਗਰਾਮ ਕਹਿੰਦੇ ਆ, ਤੇ ਉਹ ਹੁਣ ਯੂਕਰੇਨ ਨੂੰ ਦਿੱਤਾ ਜਾ ਰਿਹਾ ਤਾਂ ਕਿ ਉਹ ਰਸ਼ੀਆ ਦੇ ਹਮਲਿਆਂ ਤੋਂ ਬਚ ਸਕੇ। ਅਮਰੀਕਾ ਨੇ ਇਹ ਸਿਸਟਮ ਜਿਸ ਨੂੰ SA-8 ਵੀ ਕਹਿੰਦੇ ਆ, 10 ਸਾਲ ਪੁਰਾਣਾ ਆ, ਉਹ ਇਸ ਕਰਕੇ ਲਿਆ ਸੀ ਟੈਕਨੋਲੋਜੀ ਰਸ਼ੀਆ ਦੀ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਟੈਸਟ ਕਰਨ ਦੇ ਲਈ। ਦੂਸਰੇ ਪਾਸੇ ਰਸ਼ੀਆ ਦੀ 에ਅਰ ਸਟ੍ਰਾਈਕ ਨੇ ਇੱਕ 96 ਸਾਲਾਂ ਦਾ ਹੋਲੋਕੌਸਟ ਸਰਵਾਈਵਰ ਜਿਸ ਦਾ ਨਾਮ ਬੋਰਿਸ ਰੋਮਨਚੈਂਕੋ ਆ, ਉਸ ਨੂੰ ਮਾਰ ਦਿੱਤਾ। ਕਹਿੰਦੇ ਪਈ 96 ਈਅਰ ਓਲਡ ਇਹ ਜਿਹੜਾ ਸਰਵਾਈਵਰ ਸੀਗਾ, ਜਿਸ ਦੇ ਬਾਬਤ ਯੂਕਰੇਨ ਦੇ ਫੋਰਨ ਮਿਨਿਸਟਰ ਡਮਿਟਰੋ ਕੁਲੇਵਾ ਨੇ ਇਹ ਕਿਹਾ ਵੀ ਰੋਮਨਚੈਂਕੋ ਦੀ ਮੌਤ ਇੱਕ ਬਹੁਤ ਵੱਡਾ ਕ੍ਰਾਈਮ ਹੈਗਾ। ਕਹਿੰਦੇ ਪਈ ਇਹ ਹਿਟਲਰ ਨੂੰ ਤਾਂ ਸਰਵਾਈਵ ਕਰ ਗਿਆ, ਪਰ ਪੂਟਨ ਨੇ ਇਸ ਨੂੰ ਜਿਹੜਾ ਆ ਮਾਰ ਦਿੱਤਾ ਹੈਗਾ ਆ। ਇਸੇ ਤਰ੍ਹਾਂ ਨਾਰਥ ਈਸਟਰਨ ਸਿਟੀ ਆਫ ਖਾਰਕਿਵ, ਉੱਥੇ ਬਹੁਤ ਜ਼ਿਆਦਾ ਮਿਸਲ ਤੇ ਰਾਕਟ ਅਟੈਕ ਰਸ਼ੀਆ ਵੱਲੋਂ ਕੀਤੇ ਗਏ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਉਧਰ ਬਾਈਡਨ ਹੋਣਾ ਨੇ ਅੱਜ ਰਾਸ਼ਟਰਪਤੀ ਬਾਈਡਨ ਨੇ ਕਿਹਾ ਵੀ ਰੂਸ ਨੇ ਹਾਈਪਰਸੋਨਿਕ ਮਿਜ਼ਾਈਲਸ ਆ ਉਹਨਾਂ ਦੀ ਵਰਤੋਂ ਵੀ ਕੀਤੀ ਆ, ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਕੰਪਨੀਆਂ, ਅਮਰੀਕਾ ਦੀਆਂ ਕੰਪਨੀਆਂ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਹਰ ਪੋਸੀਬਲ ਕੋਸ਼ਿਸ਼ ਜਿਹੜੀ ਉਹ ਕਰਨ। ਤੇ ਕਹਿੰਦੇ ਵੀ ਵਲਾਦੀਮੀਰ ਪੁਤਿਨ ਦੀ ਇਸ ਟਾਈਮ ਪਿੱਠ ਲੱਗੀ ਹੋਈ ਆ ਕੰਧ ਦੇ ਨਾਲ, ਉਹ ਕਹਿੰਦੇ ਕਿਸੇ ਵੀ ਤਰੀਕੇ ਦਾ ਸਵੀਅਰ ਅਟੈਕ ਟੈਕਟਿਕਸ ਜਿਹੜੇ ਆ ਉਹ ਵਰਤ ਸਕਦੇ ਆ। ਇੱਕ ਜਿਹੜੇ ਦੁਨੀਆ ਭਰ ਦੇ ਵਿੱਚ ਚਿੰਤਾ ਜਿਹੜੀ ਉਹ ਪ੍ਰਗਟਾਈ ਜਾ ਰਹੀ ਆ, ਉਹ ਕਹਿੰਦੇ ਵੀ ਬਾਰ-ਬਾਰ ਇਹ ਚੀਜ਼ ਨੂੰ ਆਖੀ ਜਾਣਾ ਵੀ ਪੁਤਿਨ ਨਿਊਕਲੀਅਰ ਹਮਲਾ ਕਰ ਦਊਗਾ, ਏਦਾਂ ਹੋ ਜਾਊਗਾ, ਕਿਤੇ ਨਾ ਕਿਤੇ ਪੁਤਿਨ ਨੂੰ ਨਿਊਕਲੀਅਰ ਹਮਲਾ ਕਰਨ ਦੇ ਲਈ ਉਕਸਾਉਣ ਦੇ ਬਰਾਬਰ ਹੈਗਾ ਆ। ਜੇ ਬਾਰ-ਬਾਰ ਉਸਦੇ ਮੂਹਰੇ ਕਹਿੰਦੇ ਵੀ ਇਹ ਗੱਲ ਕੀਤੀ ਜਾਊਗੀ, ਉਹ ਤਾਂ ਉਹਨੂੰ ਲੱਗੂਗਾ ਵੀ ਸ਼ਾਇਦ ਇਹ ਆਪਸ਼ਨ ਮੇਰੇ ਲਈ ਉਪਲਬਧ ਆ, ਅਵੇਲੇਬਲ ਹੈਗੀ ਆ। ਓਬਵੀਅਸਲੀ ਅਸੀਂ ਜਾਣਦੇ ਹਾਂ ਵੀ ਰੂਸ ਦਾ ਰਾਸ਼ਟਰਪਤੀ ਆ, ਉਹ ਆਪਸ਼ਨ ਉਹਦੇ ਕੋਲ ਹੋਵੇਗੀ ਤਾਂ ਸਹੀ, ਪਰ ਇਹ ਬਹੁਤ ਵੱਡੀ ਇੱਕ ਤਰਾਸਦੀ ਦੁਨੀਆ ਭਰ ਦੇ ਲਈ ਹੋਊਗੀ, ਕਿਉਂਕਿ ਜੇ ਕਿਤੇ ਨਿਊਕਲੀਅਰ ਹਮਲਾ ਉਹ ਮਿਜ਼ਾਈਲ ਕੁਛ ਇੱਦਾਂ ਦੀ ਛੱਡਦਾ ਆ ਤਾਂ ਬਹੁਤ ਵੱਡੀ ਪ੍ਰੋਬਲਮ ਆ। ਇਸ ਵੀਕ ਦੇ ਵਿੱਚ ਰਾਸ਼ਟਰਪਤੀ ਬਾਈਡਨ ਆ ਉਹ ਯੂਰਪ ਦੇ ਦੌਰੇ ਦੇ ਉੱਤੇ ਜਾਣਗੇ। ਪੋਲੈਂਡ ਦੇ ਵਿੱਚ ਕਹਿੰਦੇ ਆ ਵੀ ਉਹ ਜਾ ਸਕਦੇ ਨੇ। ਯੂਕਰੇਨ ਦੇ ਵਿੱਚ ਜਾਣ ਦੇ ਉੱਤੇ ਜਦ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਵੀ ਕਹਿੰਦੇ ਵੀ ਨਹੀਂ, ਉਹ ਮੁਲਕ ਇਸ ਟਾਈਮ ਯੁੱਧ ਦੇ ਅੰਡਰ ਆ, ਸੋ ਉੱਥੇ ਤਾਂ ਉਹ ਨਹੀਂ ਜਾਣਗੇ। ਉਧਰ ਰੂਸ ਨੇ ਕਹਿੰਦੇ ਲੰਮੀਆਂ ਚੌੜੀਆਂ ਚਿੱਠੀਆਂ ਲਿਖ ਕੇ ਪੋਲੈਂਡ ਨੂੰ ਧਮਕੀਆਂ ਜਿਹੜੀਆਂ ਆ ਉਹ ਦੇਣੀਆਂ ਸ਼ੁਰੂ ਕਰ ਦਿੱਤੀਆਂ ਆ ਰਾਸ਼ਟਰਪਤੀ ਬਾਈਡਨ ਦੇ ਉੱਥੇ ਆਉਣ ਤੋਂ ਪਹਿਲਾਂ। ਸੋ ਹੁਣ ਦੇਖੋ ਉਧਰ ਕੀ ਬਣਦਾ ਹੈਗਾ ਆ, ਸਥਿਤੀ ਕਾਫੀ ਮਾੜੀ ਆ। ਇੱਕ ਖਬਰ ਜਿਹੜੀ ਇਹ ਆ ਰਹੀ ਆ ਰੂਸ ਦੇ ਨਾਲ ਸੰਬੰਧਿਤ, ਵਾਈਟ ਹਾਊਸ ਕਹਿੰਦੇ ਵੀ ਇਹ ਮੰਨਦਾ ਆ ਵੀ ਰਸ਼ੀਆ ਨੂੰ ਇਸ ਟਾਈਮ ਆਇਲ ਸੇਲਸ ਦੇ ਵਿੱਚ ਕਾਫੀ ਗਿਰਾਵਟ ਦੇਖਣੀ ਪੈ ਰਹੀ ਆ, ਤੇ ਉਹਨਾਂ ਦੀ ਫੰਡਿੰਗ ਨੂੰ ਕਾਫੀ ਸਮੱਸਿਆ ਉਹ ਆਵੇਗੀ। ਲੌਂਗ ਟਰਮ ਕਹਿੰਦੇ ਰਸ਼ੀਅਨ ਐਨਰਜੀ ਦੇ ਲਈ ਤਾਂ ਇਹ ਪਤਾ ਨਹੀਂ ਆ ਵੀ ਅਜੇ ਤਾਂ ਬੱਦਲ ਧੁੰਦਲੇ ਨੇ, ਪਰ ਕਹਿੰਦੇ ਆ ਵੀ ਹੋਰ ਵੀ ਬਾਇਰਸ ਆ ਇਸ ਦੇ ਕਰਕੇ ਉਹ ਇੱਧਰ ਉੱਧਰ ਜਿਹੜੇ ਉਹ ਜਾ ਸਕਦੇ ਨੇ। ਸੋ ਕਹਿੰਦੇ ਵੀ ਇਹਨਾਂ ਦੇ ਆਇਲ ਦੀਆਂ ਸੇਲਸ ਆ ਕਾਫੀ ਹੱਦ ਤੱਕ ਥੱਲੇ ਡਿੱਗ ਚੁੱਕੀਆਂ ਆ। ਉਹਨਾਂ ਦੇ ਸਰਕਾਰ ਦੇ ਰੈਵਨਿਊ ਦਾ ਬਹੁਤ ਵੱਡਾ ਪਰਸੈਂਟੇਜ ਇਹ ਤੇਲ ਨੂੰ ਵੇਚਣਾ ਰਹਿੰਦਾ ਸੀਗਾ,
ਤੇ ਬਹੁਤ ਸਾਰੀਆਂ ਕੰਪਨੀਆਂ ਨੇ ਇਸ ਦੇ ਉੱਤੇ ਐਮਬਾਰਗੋ ਲਾ ਕੇ ਇਹਨਾਂ ਤੋਂ ਖਰੀਦੋ ਫਰੋਖਤ ਜਿਹੜੀ ਉਹ ਬੰਦ ਕਰਕੇ ਉਹ ਜਿਹੜੀ ਆ ਸਮੱਸਿਆ ਆਈ ਹੈਗੀ ਆ। ਸੋ ਕਹਿੰਦੇ ਵੀ ਰਸ਼ੀਅਨ ਕਰੂਡ ਆਇਲ ਜਿਹੜੇ ਵੈਸਲਸ ਦੇ ਨਾਲ ਜਾਂਦਾ ਸੀ, ਉਹ ਇੱਕ ਟਾਈਮ ਦੇ ਉੱਤੇ 2 ਮਿਲੀਅਨ ਬੈਰਲ ਹਰ ਦਿਨ ਦੇ ਵਿੱਚ ਜਾਂਦਾ ਸੀ। 15 ਮਾਰਚ ਤੋਂ 20 ਮਾਰਚ ਦੇ ਦਰਮਿਆਨ 0 ਗੈਲਨਸ, ਯਾਨੀ ਕਿ ਬਿਲਕੁਲ ਵੀ ਬਾਹਰ ਤੇਲ ਆ ਉਹਨਾਂ ਦਾ ਨਹੀਂ ਗਿਆ। ਜੀ, ਅਗਲੀ ਖਬਰ ਵੱਲ ਚੱਲੀਏ। ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਪਏ 16 ਬੰਦਿਆਂ ਦੇ ਪਿੱਛੇ ਇੱਕ ਬੰਦਾ ਜਿਹੜਾ ਆ ਅਨਡਾਕੂਮੈਂਟਡ ਹੈਗਾ ਆ। 2 ਮਿਲੀਅਨ ਦੇ ਕਰੀਬ ਕੈਲੀਫੋਰਨੀਆ 'ਚ ਅਨਡਾਕੂਮੈਂਟਡ ਰੈਜ਼ੀਡੈਂਟਸ ਹੈਗੇ ਆ, ਜਿਨ੍ਹਾਂ ਦੇ ਵਿੱਚੋਂ 11 ਲੱਖ ਕੰਮ ਕਰਦੇ ਹੈਗੇ ਆ। ਹੁਣ ਇੱਕ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਐਡਜੂਆਰਡੋ ਗਰਸੀਆ ਕੋਚੈਲਾ ਤੋਂ ਹੈਗੇ ਆ, ਉਹ ਬਿੱਲ ਲੈ ਕੇ ਆ ਰਹੇ ਆ AB 2847। ਉਹਦੇ ਮੁਤਾਬਕ ਜਿਹੜੇ ਅਨਡਾਕੂਮੈਂਟਡ ਲੋਕ ਆ ਉਹ ਵੀ 20 ਹਫ਼ਤਿਆਂ ਲਈ ਅਨਪਲਾਇਮੈਂਟ ਲੈ ਸਕਦੇ ਆ। ਸੋ ਉਹਨਾਂ ਨੇ ਇਸ ਬਿੱਲ ਦੇ ਵਿੱਚ ਦੱਸਿਆ ਵੀ ਕਿਸ ਤਰ੍ਹਾਂ ਇੱਕ ਸਪੈਨਿਸ਼ ਫੈਮਿਲੀ ਜਿਸ ਦਾ ਨਾਮ ਰੋਸਾਲਵਾ ਰਿਆਸ 52 ਸਾਲਾਂ ਦੀ ਰੈਸਟੋਰੈਂਟ ਤੇ ਕੰਮ ਕਰਦੀ ਸੀ। ਉਹਦਾ ਹਸਬੈਂਡ ਵੀ ਲੇ ਆਫ ਹੋ ਗਿਆ, ਉਹ ਪੀਜ਼ੇ ਰੈਸਟੋਰੈਂਟ ਤੇ ਕੰਮ ਕਰਦਾ ਸੀ। ਮਦਰ ਉਹਦੀ ਹੋਮ ਕਲੀਨਿੰਗ ਦਾ ਕੰਮ ਕਰਦੀ ਸੀ। ਕਰੋਨਾ ਵਾਇਰਸ ਦੇ ਦੌਰਾਨ ਸਾਰਿਆਂ ਦਾ ਕੰਮ ਛੁੱਟ ਗਿਆ ਕਿਉਂਕਿ ਉਹ ਅਨਡਾਕੂਮੈਂਟਡ ਸੀ। ਇਸੇ ਤਰ੍ਹਾਂ ਜਿਹੜੀ ਕੋਈ ਫੈਡਰਲ ਗਵਰਨਮੈਂਟ ਦੀ ਹੈਲਪ ਸੀ ਉਹ ਨਹੀਂ ਲੈ ਸਕੇ, ਅਨਪਲਾਇਮੈਂਟ ਉਹ ਨਹੀਂ ਲੈ ਸਕੇ। ਕੈਲੀਫੋਰਨੀਆ ਦੇ ਗਵਰਨਰ ਨੇ $500 ਦੇ ਕਰੀਬ ਜਿਹੜੇ ਆ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਪਰ ਪਰਸਨ ਦਿੱਤਾ ਸੀ, ਪਰ ਉਹ ਕਹਿੰਦੇ ਵੀ ਅਸੀਂ ਤਾਂ ਟੈਕਸ ਵੀ ਕਈ ਪੇ ਕਰਦੇ ਰਹੇ। ਸੋ ਇੱਕ ਨਵਾਂ ਪ੍ਰੋਗਰਾਮ ਐਡਵਰਡ ਫਲੋਰਸ ਐਸੋਸੀਏਟ ਪ੍ਰੋਫੈਸਰ ਆਫ ਸੋਸ਼ੀਓਲੋਜੀ ਆ ਤੇ ਕੋ ਡਾਇਰੈਕਟਰ ਹੈਗੇ ਯੂਸੀ ਮਰਸਡ ਕਮਿਊਨਿਟੀ ਤੇ ਲੇਬਰ ਸੈਂਟਰ ਦੇ। ਉਹਨਾਂ ਨੇ ਸਾਰੀ ਪੋਪੂਲੇਸ਼ਨ ਨੂੰ ਸਟੱਡੀ ਕੀਤਾ, ਮਤਲਬ 2 ਮਿਲੀਅਨ ਅਨਡਾਕੂਮੈਂਟਡ ਰੈਜ਼ੀਡੈਂਟਸ ਨੂੰ, ਤੇ ਉਹਨਾਂ ਨੇ ਇਹ ਕਿਹਾ ਵੀ ਜੇ ਇਹਨਾਂ ਦੀ ਹੈਲਪ ਹੋ ਸਕਦੀ ਹੋਵੇ ਤੇ ਇਹ ਬਹੁਤ ਵਧੀਆ ਕੰਮ ਹੋਊਗਾ। ਜਦੋਂ ਕਰੋਨਾ ਵਾਇਰਸ ਦੇ ਦੌਰਾਨ ਅਨਪਲਾਇਮੈਂਟ ਟੌਪ ਤੇ ਸੀ, ਉਸ ਟਾਈਮ ਦੇ ਉੱਤੇ 1,76,000 ਅਨਡਾਕੂਮੈਂਟਡ ਪੀਪਲ ਵੀ ਅਨਪਲਾਇਡ ਸੀ, ਪਰ ਉਹ ਅਨਪਲਾਇਮੈਂਟ ਲੈ ਨਹੀਂ ਸਕੇ। ਸੋ ਜੇ ਬਿੱਲ ਪਾਸ ਹੋ ਜਾਂਦਾ ਆ ਤੇ ਉਸ ਦੇ ਦੌਰਾਨ ਕਹਿੰਦੇ ਵੀ 2023 ਦੇ ਵਿੱਚ ਇਹ ਲੋਕ 20 ਹਫ਼ਤਿਆਂ ਦੀ ਅਨਪਲਾਇਮੈਂਟ ਲੈ ਸਕਦੇ ਆ, ਜਿਹੜੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਨਹੀਂ ਮਿਲੀ। ਰੈਗੂਲਰ ਅਨਪਲਾਇਮੈਂਟ $450 ਪਰ ਵੀਕ 26 ਹਫ਼ਤਿਆਂ ਨੂੰ ਮਿਲਦੀ ਆ, ਤੇ ਜੇ ਬਿੱਲ ਪਾਸ ਹੋ ਜਾਂਦਾ ਕੈਲੀਫੋਰਨੀਆ 'ਚ ਤਾਂ $300 ਪਰ ਵੀਕ ਦੇ ਹਿਸਾਬ ਨਾਲ 20 ਹਫ਼ਤਿਆਂ ਦੀ ਉਹਨਾਂ ਨੂੰ ਅਨਪਲਾਇਮੈਂਟ ਮਿਲੂਗੀ। ਸੋ ਇਸ ਬਿੱਲ ਦੇ ਉੱਤੇ $690 ਮਿਲੀਅਨ ਦਾ ਖਰਚਾ ਆਊਗਾ, ਜਿਹਦੇ ਵਿੱਚੋਂ $500 ਮਿਲੀਅਨ ਬੈਨੀਫਿਟਸ ਨੂੰ ਦਿੱਤਾ ਜਾਊਗਾ ਤੇ ਬਾਕੀ ਦਾ 190 ਮਿਲੀਅਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਖਰਚਾ ਆਊਗਾ। ਕੈਲੀਫੋਰਨੀਆ ਦੀ ਅਨਪਲਾਇਮੈਂਟ ਜਿਹੜੀ ਈਡੀ ਦੀ ਡਿਪਾਰਟਮੈਂਟ ਆ ਉਹ ਪਹਿਲਾਂ ਹੀ ਬਹੁਤ ਭੰਬਲ ਭੂਸੇ 'ਚ ਆ। ਪਹਿਲਾਂ ਹੀ ਉਹਨਾਂ ਦੇ ਉੱਤੇ ਚਾਰਜਸ ਲੱਗੇ ਆ ਵੀ ਕਿਸ ਤਰ੍ਹਾਂ ਲੋਕਾਂ ਨੇ ਅਨਪਲਾਇਮੈਂਟ ਲਈ ਹੈਗੀ ਆ। ਫਰਾਡ ਕਿੰਨਾ ਜ਼ਿਆਦਾ ਹੋਇਆ ਆ, ਬਿਲੀਅਨਸ ਆਫ ਡਾਲਰ ਦਾ। ਜਿਹੜੇ ਜੇਲ੍ਹਾਂ ਦੇ ਵਿੱਚ ਕੈਦੀ ਸੀ ਉਹ ਵੀ ਅਨਪਲਾਇਮੈਂਟ ਲੈ ਗਏ। ਸੋ ਇਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ ਇੱਕ ਕੈਲੀਫੋਰਨੀਆ ਦੀ ਅਸੈਂਬਲੀ ਮੈਂਬਰ ਇਸ ਬਿੱਲ ਨੂੰ ਲੈ ਕੇ ਆ ਰਹੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਕਹਿੰਦੇ ਆ ਵੀ ਰੀਜ਼ੋਨਿੰਗ ਦੇ ਉੱਤੇ ਹੁਣ ਵੱਡੇ ਪੱਧਰ ਦੇ ਉੱਤੇ ਜ਼ੋਰ ਦਿੱਤਾ ਜਾਵੇਗਾ। ਲਾਸ ਐਂਜਲਸ ਦੀ ਜਿਹੜੀ ਸਿਟੀ ਆ ਤੇ ਸਦਰਨ ਕੈਲੀਫੋਰਨੀਆ ਦੇ ਹੋਰ ਬਹੁਤ ਸਾਰੇ ਸ਼ਹਿਰ ਆ, ਉਹ ਨਵੇਂ ਹਾਊਸਿੰਗ ਯੂਨਿਟਸ ਨੂੰ ਬਣਾਉਣ ਦੇ ਲਈ ਕਹਿੰਦੇ ਰੀਜ਼ੋਨ ਕਰਨ ਵੱਲ ਵੱਧ ਰਹੇ ਨੇ। ਕੱਲਾ ਲਾਸ ਐਂਜਲਸ ਦੇ ਵਿੱਚ 250,000 ਨਵੇਂ ਹੋਮਸ ਬਣਾਉਣ ਦੇ ਲਈ ਰੀਜ਼ੋਨਿੰਗ ਦੀ ਪ੍ਰਕਿਰਿਆ ਕਹਿੰਦੇ ਸ਼ੁਰੂ ਹੋਵੇਗੀ। ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਆ ਵੀ ਇਹ ਇੱਕ ਵੱਡੀ ਰੀਜ਼ੋਨਿੰਗ ਐਫਰਟ ਸ਼ੁਰੂ ਹੋਣ ਜਾ ਰਹੀ ਹੈ, ਕਿਉਂਕਿ ਸੂਬੇ ਦਾ ਇੱਕ ਕਾਨੂੰਨ ਪਾਸ ਕੀਤਾ ਗਿਆ ਸੀਗਾ ਸਟੇਟ ਦਾ, ਜਿਸ ਦੇ ਨਾਲ ਸਿਟੀਜ਼ ਨੂੰ ਆਪਣੀ ਗਰੋਥ ਦੇ ਲਈ ਐਡਿਕੁਏਟਲੀ ਪਲਾਨ ਕਰਨਾ ਪੈਂਦਾ ਸੀਗਾ। ਪਰ ਕਹਿੰਦੇ ਵੀ ਬਹੁਤ ਸਾਰੀਆਂ ਸਿਟੀਜ਼ ਆ ਇਹ ਕਰਨ ਦੇ ਵਿੱਚ ਨਾਕਾਮਯਾਬ ਰਹੀਆਂ ਆ, ਤੇ ਸੂਬੇ ਦੇ ਉਹਨਾਂ ਜਿਹੜੇ ਹਾਊਸਿੰਗ ਨੂੰ ਐਡ ਕਰਨ ਦੇ ਕਾਨੂੰਨ ਦੇ ਮੁਤਾਬਕ ਖਰੀਆਂ ਨਹੀਂ ਉਤਰੀਆਂ। ਕਹਿੰਦੇ ਉਸ ਦੀ ਟਾਈਮਲਾਈਨ ਤਕਰੀਬਨ ਮੁੱਕਣ ਵਾਲੀ ਹੈਗੀ ਆ, ਤੇ ਕਹਿੰਦੇ ਜੇ ਉਹ ਨਹੀਂ ਕਰਦੇ ਤਾਂ ਸਿਟੀਜ਼ ਆ, ਸ਼ਹਿਰ ਆ, ਉਹਨਾਂ ਨੂੰ ਜਿਹੜੀ ਅਫੋਰਡੇਬਲ ਹਾਊਸਿੰਗ ਦੇ ਲਈ ਫੰਡਿੰਗ ਮਿਲਦੀ ਆ, ਜਿਹੜੀ ਮਿਲੀਅਨਸ ਆਫ ਡਾਲਰਸ ਦੇ ਵਿੱਚ ਹੁੰਦੀ ਆ, ਉਹ ਲੂਜ਼ ਕਰ ਜਾਣਗੇ, ਉਹ ਰਹਿ ਜਾਊਗੀ। ਤੇ ਉਸ ਤੋਂ ਇਲਾਵਾ ਫਾਈਨਸ ਤੇ ਲਾਸੂਟਸ ਆ ਉਹਦਾ ਸਾਹਮਣਾ ਵੀ ਕਰਨਾ ਪੈ ਸਕਦਾ ਆ। ਸੋ ਉਸ ਸਮੱਸਿਆ ਨੂੰ ਸੁਲਝਾਉਣ ਦੇ ਲਈ ਜਿਹੜੀਆਂ ਸ਼ਹਿਰ ਨੇ ਹੁਣ ਤੇਜ਼ੀ ਦੇ ਨਾਲ ਰੀਜ਼ੋਨਿੰਗ ਦੀ ਪ੍ਰਕਿਰਿਆ ਨੂੰ ਕਹਿੰਦੇ ਆ
ਵੀ ਉਹ ਤੇਜ਼ ਕਰਨਗੀਆਂ। ਸੋ ਹੁਣ ਜਿੰਨਾ ਕਹਿ ਸਕਦੇ ਹਾਂ ਵੀ ਲੋਕਾਂ ਦੇ ਕੋਲ ਸ਼ਹਿਰ ਦੇ ਇਰਦ-ਗਿਰਦ ਜਗ੍ਹਾ ਹੋਵੇਗੀ, ਸ਼ਹਿਰ ਨੇ ਤਾਂ ਹੁਣ ਬਾਹਰ ਨੂੰ ਹੀ ਫੈਲਣੇ ਨੇ, ਉਹਨਾਂ ਦਾ ਹੁਣ ਚਾਂਦੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋ ਸਕਦੀ ਆ। ਸੂਬੇ ਨੇ ਇਸ ਸਾਲ ਦੇ ਵਿੱਚ ਆਲਰੇਡੀ ਕੈਲੀਫੋਰਨੀਆ ਨੇ ਜਿਹੜੇ ਐਡੀਸ਼ਨਲ ਡਿਵੈਲਿੰਗ ਯੂਨਿਟ ਰੱਖਣ ਦੇ ਲਈ ਜਾਂ ਪਿੱਛੇ ਉਸ ਨੂੰ ਸਪਲਿੱਟ ਕਰਨ ਦੇ ਲਈ, ਨਵੇਂ ਘਰ ਜਿਹੜੇ ਉਹ ਬਣਾਉਣ ਦੇ ਲਈ ਆਪਣੀ ਜਿਹੜੀ ਰਿਕੁਆਇਰਮੈਂਟ ਸੀ ਜਾਂ ਕਹਿ ਲਓ ਵੀ ਬੰਦਸ਼ਾਂ ਸੀ, ਉਸ ਨੂੰ ਹਟਾ ਦਿੱਤੀਆਂ ਆ। ਬਹੁਤ ਸਾਰੀਆਂ ਸਿਟੀਜ਼, ਕਾਉਂਟੀਜ਼ ਆ, ਉਹ ਉਸ ਕਦਮ ਦੇ ਨਾਲ ਤਾਲਮੇਲ ਦੇ ਵਿੱਚ ਨੇ, ਉਹ ਵੀ ਉਹ ਕਰ ਰਹੀਆਂ ਨੇ, ਪਰ ਕਈ ਸਿਟੀਜ਼ ਅਜੇ ਵੀ ਉਹ ਨਹੀਂ ਕਰਨਾ ਚਾਹੁੰਦੀਆਂ। ਸੋ ਦੇਖੋ ਕੀ ਬਣਦਾ ਆ। ਹਾਊਸਿੰਗ ਕ੍ਰਾਈਸਿਸ ਇੱਕ ਬਹੁਤ ਵੱਡੀ ਸਮੱਸਿਆ ਇਸ ਟਾਈਮ 40 ਮਿਲੀਅਨ ਦੀ ਪਾਪੂਲੇਸ਼ਨ ਵਾਲੀ ਸਟੇਟ ਦੇ ਵਿੱਚ ਬਣੀ ਪਈ ਆ। ਜੀ, ਗੈਸ ਪ੍ਰਾਈਸਿਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਹਜੇ ਵੀ ਗੈਸ ਦੀਆਂ ਪ੍ਰਾਈਸਾਂ ਚੜ੍ਹ ਰਹੀਆਂ ਆ। ਕਹਿੰਦੇ ਵੀ $20 ਦੇ ਕਰੀਬ ਗੈਲਨ ਦੀ ਇੱਕ ਬੈਰਲ ਦੀ ਪ੍ਰਾਈਸ ਘਟ ਗਈ ਆ, ਪਰ ਕੈਲੀਫੋਰਨੀਆ ਦੇ ਵਿੱਚ ਅੱਜ ਜਾਣੀ ਕਿ ਸੋਮਵਾਰ ਨੂੰ 1 ਸੈਂਟ ਗੈਸ ਦੀ ਪ੍ਰਾਈਸ ਉੱਪਰ ਗਈ ਆ। ਸੋ ਇਹ ਸਮਝ ਨਹੀਂ ਆ ਰਿਹਾ ਵੀ ਇਹ ਕੀ ਚੱਕਰ ਚੱਲ ਰਿਹਾ। $4.33 ਐਵਰੇਜ ਦੱਸਿਆ ਗਿਆ, ਪਰ ਆਪਾਂ ਸਾਰੇ ਦੇਖਦੇ ਹਾਂ ਵੀ ਹੁਣ $6 ਦੇ ਕਰੀਬ ਹੋਈ ਆ, 5.90, 5.95 ਇਹ ਆਮ ਜੀ ਗੱਲ ਹੈਗੀ ਆ। ਸੋ ਸੈਨ ਫਰਾਂਸਿਸਕੋ ਦੇ ਵਿੱਚ ਵੀ 5.90, 5.95 ਦੇ ਕਰੀਬ ਗੈਸ ਆ। ਓਕਲੈਂਡ ਦੇ ਵਿੱਚ ਵੀ, ਵਾਟਸਨਵਿਲ 'ਚ ਵੀ ਇਸੇ ਤਰ੍ਹਾਂ, ਹੋਰ ਫ੍ਰਿਜ਼ਨੋ ਏਰੀਏ ਦੇ ਵਿੱਚ ਵੀ। ਪਰ ਇੱਕ ਟਾਈਮ ਦੇ ਉੱਤੇ $122 ਬੈਰਲ ਦੀ ਪ੍ਰਾਈਸ ਸੀ, ਉਹ ਘਟ ਕੇ ਹੁਣ 96 ਹੋ ਗਈ ਆ, ਪਰ ਗੈਸ ਸਟੇਸ਼ਨਾਂ ਦੇ ਉੱਤੇ ਪ੍ਰਾਈਸ ਨਹੀਂ ਘਟ ਰਹੀ। ਜੀ। ਬਿਲਕੁਲ ਹਰਜੋਤ ਸਿੰਘ ਜੀ, ਅੱਜ ਰਸ਼ੀਆ ਦੀ ਕਹਿੰਦੇ ਤੇਲ ਦੀ ਮਾਰਕੀਟ ਮੁੜ ਥੋੜ੍ਹੀ ਬਹੁਤੀ ਖੁੱਲੀ ਆ, ਉਸ ਕਰਕੇ ਆਈ ਡੋਂਟ ਨੋ ਕੀ ਕਾਰਨ ਰਹੇ ਆ, ਪਰ ਤੇਲ ਦੀਆਂ ਕੀਮਤਾਂ ਅੱਜ $110 ਤੋਂ ਪਾਰ ਦੁਬਾਰਾ ਜਿਹੜੀਆਂ ਆ ਉਹ ਚਲੇ ਗਈਆਂ ਸੀਗੀਆਂ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸ਼ੈਵਰਨ ਦੀ ਜਿਹੜੀ ਰਿਫਾਈਨਰੀ ਹੈਗੀ ਆ ਸੈਨ ਫਰਾਂਸਿਸਕੋ ਦੇ ਬੇ ਏਰੀਏ ਦੇ ਇਲਾਕੇ ਦੇ ਵਿੱਚ, ਰਿਚਮੰਡ ਜਿਹੜਾ ਸ਼ਹਿਰ ਆ, ਉੱਥੋਂ ਦੇ ਯੂਨਾਈਟਿਡ ਸਟੀਲ ਵਰਕਸ ਯੂਨੀਅਨ ਆ, ਉਹਨਾਂ ਨੇ ਅੱਜ ਹੜਤਾਲ ਕਰ ਦਿੱਤੀ ਆ। ਉਹ ਸਟ੍ਰਾਈਕ ਦੇ ਉੱਤੇ ਚਲੇ ਗਏ ਆ। 500 ਦੇ ਤਕਰੀਬਨ ਮੁਲਾਜ਼ਮ ਸ਼ੈਵਰਨ ਕਾਰਪੋਰੇਸ਼ਨ ਰਿਫਾਈਨਰੀ ਦੇ, ਉਹਨਾਂ ਨੇ ਅੱਜ ਤੜਕੇ ਅੱਧੀ ਰਾਤ ਤੋਂ ਆਪਣੀ ਸ਼ੁਰੂ ਕਰ ਦਿੱਤੀ ਆ ਹੜਤਾਲ। ਉਹ ਕਹਿੰਦੇ ਵੀ ਜਿਹੜਾ ਕਾਂਟਰੈਕਟ ਆਫਰ ਦਿੱਤਾ ਗਿਆ ਸੀ ਸ਼ੈਵਰਨ ਦੇ ਦੁਆਰਾ, ਇਸ ਯੂਨੀਅਨ ਨੇ ਉਸ ਨੂੰ ਰੱਦ ਕਰ ਦਿੱਤਾ ਤੇ ਕੰਪਨੀ ਨੇ ਬਾਰਗੇਨਿੰਗ ਟੇਬਲ ਦੇ ਉੱਤੇ ਆਉਣ ਤੋਂ ਇਨਕਾਰ ਕਰ ਦਿੱਤਾ ਸੀਗਾ। ਸੋ ਸ਼ੈਵਰਨ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀਗੀ ਕੱਲ ਰਾਤ ਵੀ ਯੂਨੀਅਨਸ ਦੇ ਨਾਲ ਕਈ ਮਹੀਨਿਆਂ ਤੱਕ ਕਹਿੰਦੇ ਗੱਲਬਾਤ ਹੋਈ ਆ ਤੇ ਉਹਨਾਂ ਨੂੰ ਇਹ ਲੱਗਾ ਸੀਗਾ ਵੀ ਕਾਂਟਰੈਕਟ ਜਿਹੜਾ ਉਹਨਾਂ ਦੇ ਕੰਪਨੀ ਦੁਆਰਾ ਦਿੱਤਾ ਗਿਆ ਉਹ ਫੇਅਰ ਆ ਤੇ ਯੂਨੀਅਨ ਕੰਸਰਨਸ ਦੇ ਸਵਾਲਾਂ ਨੂੰ ਇੱਕ ਹਿਸਾਬ ਦੇ ਨਾਲ ਜਵਾਬ ਦਿੰਦਾ ਆ, ਪਰ ਲੱਗਦਾ ਆ ਵੀ ਉਹ ਗੱਲ ਨਹੀਂ ਨਿਬੜੀ ਹੈਗੀ। ਸੋ ਹੁਣ ਜੇ ਹਰਜੋਤ ਸਿੰਘ ਜੀ, ਰਿਚਮੰਡ ਦੀ ਇਸ ਆਇਲ ਰਿਫਾਈਨਰੀ ਦੇ ਵਿੱਚ ਹੜਤਾਲ ਹੁੰਦੀ ਆ, ਇਹਦਾ ਮਤਲਬ ਤੇਲ ਹੋਰ ਕਿਤੋਂ ਰਿਫਾਈਨ ਹੋ ਕੇ ਆਊਗਾ ਤੇ ਇਹਨਾਂ ਇਲਾਕਿਆਂ ਦੇ ਵਿੱਚ, ਬੇ ਏਰੀਏ ਵਿੱਚ ਹੋਰ ਵੀ ਜ਼ਿਆਦਾ ਗੈਸ ਪ੍ਰਾਈਸਿਸ ਜਿਹੜੀਆਂ ਉਹ ਵੱਧ ਸਕਦੀਆਂ ਨੇ। ਸੋ ਲੈਟਸ ਸੀ ਕੀ ਬਣਦਾ ਆ, ਪਰ ਓਵਰਆਲ ਇਹ ਸਾਰੀਆਂ ਚੀਜ਼ਾਂ ਗੈਸ ਦੀਆਂ ਪ੍ਰਾਈਸਾਂ ਨੂੰ ਚੱਕ ਰਹੀਆਂ ਨੇ। ਕੰਪਨੀ ਨੇ 2.5% ਦੇ ਕਰੀਬ ਪੇ ਇਨਕਰੀਜ਼ ਕਿਹਾ ਸੀ, ਪਰ ਯੂਨੀਅਨ ਵਾਲੇ ਜਿਹੜੇ ਆ ਉਹ 5% ਪੇ ਇਨਕਰੀਜ਼ ਮੰਗ ਰਹੇ ਆ। ਪਰ ਉਹਨਾਂ ਨੇ ਇਹ ਵੀ ਕਿਹਾ ਆ ਵੀ ਅਸੀਂ ਇਹ ਆਪਰੇਸ਼ਨ ਨੂੰ ਬੰਦ ਨਹੀਂ ਹੋਣ ਦੇਵਾਂਗੇ। ਸੈਨ ਰੋਮਨ ਬੇਸਡ ਸ਼ੈਵਰਨ ਕੰਪਨੀ ਜਿਹੜੀ ਆ, ਵੈਬਸਾਈਟ ਦੇ ਮੁਤਾਬਕ 1300 ਵਰਕਰਸ ਉੱਥੇ ਹੈਗੇ ਆ। ਯੂਨੀਅਨ 600 ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਆ। ਇਹ ਵਨ ਆਫ ਦਾ ਲਾਰਜੈਸਟ ਰਿਫਾਈਨਰੀ ਆ ਆਪਣੀ ਸਟੇਟ ਦੇ ਵਿੱਚ। 2,40,000 ਬੈਰਲ ਆਫ ਕਰੂਡ ਆਇਲ ਇੱਕ ਦਿਨ ਦੇ ਵਿੱਚ ਇਹ ਬਣਾਉਂਦੀ ਆ, ਗੈਸੋਲੀਨ, ਡੀਜ਼ਲ ਤੇ ਜੈਟ ਫਿਊਲ, ਲੂਬਰੀਕੈਂਟ ਆਇਲਸ ਵਗੈਰਾ। ਸੋ ਇਹ ਕਾਫੀ ਵੱਡੀ ਰਿਫਾਈਨਰੀ ਆ। ਸੋ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ, ਅੱਜ ਜਿਹੜਾ ਆ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਵਿੱਚ ਡਾਓ ਜੋਨਸ 'ਚ ਗਿਰਾਵਟ ਦਰਜ ਕੀਤੀ ਗਈ ਆ, 202 ਪੁਆਇੰਟ ਮਾਰਕੀਟ ਡਿੱਗੀ ਆ, 34,553 ਤੇ ਬੰਦ ਹੋਈ। S&P ਦੇ ਵਿੱਚ 2 ਪੁਆਇੰਟ ਦੀ ਗਿਰਾਵਟ ਆਈ, 4461 ਤੇ ਬੰਦ ਹੋਇਆ। ਨੈਸਡੈਕ 55 ਪੁਆਇੰਟ ਡਿੱਗ ਕੇ 13,800 ਤੇ 38 ਤੇ ਬੰਦ ਹੋਇਆ। ਸੋਨੇ ਦਾ ਭਾਅ $1,930 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $113 ਪ੍ਰਤੀ ਬੈਰਲ ਜਿਹੜੀ ਆ ਉਹ ਚੱਲ ਰਹੀ ਆ। 10 ਈਅਰ ਯੀਲਡ 2.3% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ $41,185 ਦੇ ਬਰਾਬਰ। ਜੀ, ਸਟਾਕ ਫਿਊਚਰਸ ਵੀ ਆਲਮੋਸਟ ਫਲੈਟ ਰਹੇ ਆ। ਯੂਰਪੀਅਨ ਯੂਨੀਅਨ ਸੋਚ ਰਹੀ ਆ ਵੀ ਰਸ਼ੀਅਨ ਆਇਲ ਦੇ ਉੱਤੇ ਬੈਨ ਲਾਇਆ ਜਾਵੇ। ਇਹਦੇ ਲਈ ਵੀ ਸਟਾਕ ਮਾਰਕੀਟ ਬਹੁਤ ਦੇਖ ਰਹੀ ਆ ਵੀ ਕਿੱਦਾਂ ਦਾ ਅਸਰ ਹੋਊਗਾ।
ਇਨਵੈਸਟਰਸ ਕੰਟੀਨਿਊਸਲੀ ਈਸਟਰਨ ਯੂਰਪ ਨੂੰ ਵਾਚ ਕਰ ਰਹੇ ਆ ਜਦੋਂ ਰਸ਼ੀਆ ਤੇ ਯੂਕਰੇਨ ਦੀ ਗੱਲਬਾਤ ਚੱਲਦੀ, ਪਰ ਉਹ ਫੇਲ ਹੋ ਗਈ ਆ ਕਿਉਂਕਿ ਰਸ਼ੀਆ ਵਾਲੇ ਕਹਿੰਦੇ ਆ ਵੀ ਮੈਰੀਪੋਲ ਜਿਹੜਾ ਉਹਨਾਂ ਦਾ ਬਾਰਡਰ ਵਾਲਾ ਸ਼ਹਿਰ ਹੈਗਾ ਉਹ ਅਸੀਂ ਵਿਨ ਕਰ ਲਿਆ ਤੇ ਉਹ ਤੁਸੀਂ ਸਾਈਨ ਕਰੋ। ਸੋ ਉਹ ਉੱਥੇ ਉਹਨਾਂ ਦੀ ਗੱਲ ਫੇਲ ਹੋ ਗਈ ਆ। ਸੋ ਹਜੇ ਸ਼ੇਕੀ ਆ, ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਹੈ। ਤੇ ਇੱਕ $US ਦੀ ਕੀਮਤ ਇੰਡੀਆ ਦੇ 76 ਰੁਪਏ 29 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US। USA।